IndozTv ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸਿਮਰ ਅਗਰਵਾਲ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਖਾਸ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਰਾਫੇਲ ਜੈਟ ਅੱਜ ਭਾਰਤੀ ਹਵਾਈ ਸੈਨਾ ਦੇ ਬੇੜੇ 'ਚ ਹੋਏ ਸ਼ਾਮਿਲ। ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਵੀ ਹੋਏ ਸ਼ਾਮਿਲ। ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ 108 ਸੋਸ਼ਲ ਮੀਡੀਆ ਅਕਾਊਂਟਸ ਕੀਤੇ ਬਲੌਕ। ਲੋਕਾਂ ਨੂੰ ਭੜਕਾਉਣ ਵਾਲੇ ਸ਼ਰਾਰਤੀ ਅੰਸਰਾਂ ਵਿਰੁੱਧ ਕਾਰਵਾਈ ਕਰਨ ਦੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਸੀ ਹੁਕਮ। ਮੋਗੇ ਦੇ ਕਬੱਡੀ ਖਿਡਾਰੀ ਕੁਲਜੀਤ ਸਿੰਘ ਦੀ ਇੰਗਲੈਂਡ ਵਿੱਚ ਹਾਰਟ ਅਟੈਕ ਦੇ ਕਾਰਨ ਹੋਈ ਮੌਤ। ਪੰਜਾਬ ਵਿੱਚ ਹੀ ਨਹੀਂ ਸਗੋਂ ਇੰਗਲੈਂਡ ਵਾਸੀਆਂ ਨੇ ਵੀ ਖੋਇਆ ਕਬੱਡੀ ਦਾ ਦਿਲਦਾਰ ਹੀਰਾ। ਹੁਣ ਖਬਰਾਂ ਵਿਸਥਾਰ ਨਾਲ। ਰਾਫੇਲ ਜੈਟ ਰਸਮੀ ਤੌਰ ਤੇ ਵੀਰਵਾਰ ਨੂੰ ਯਾਨੀ ਕਿ ਅੱਜ ਭਾਰਤੀ ਹਵਾਈ ਸੈਨਾ ਦੇ ਬੇੜੇ 'ਚ ਸ਼ਾਮਿਲ ਹੋਇਆ। ਇਸ ਦੇ ਨਾਲ ਅੰਬਾਲਾ 에ਅਰ ਫੋਰਸ ਸਟੇਸ਼ਨ ਦੇ ਪ੍ਰੋਗਰਾਮ ਵੀ ਰੱਖਿਆ ਗਿਆ। ਅੱਜ ਸਵੇਰੇ 10 ਵਜੇ ਪ੍ਰੋਗਰਾਮ ਸ਼ੁਰੂ ਹੋਇਆ ਤੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਉਚੇਚੇ ਤੌਰ ਤੇ ਪਹੁੰਚੇ ਨੇ। ਉਹਨਾਂ ਦੇ ਨਾਲ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਵੀ ਸ਼ਾਮਿਲ ਹੋਏ। ਰਾਫੇਲ ਜੈਟ ਰਸਮੀ ਤੌਰ ਤੇ ਵੀਰਵਾਰ ਨੂੰ ਯਾਨੀ ਕਿ ਅੱਜ ਭਾਰਤੀ ਹਵਾਈ ਸੈਨਾ ਦੇ ਬੇੜੇ 'ਚ ਸ਼ਾਮਿਲ ਹੋਏ ਨੇ। ਇਸ ਲਈ ਅੰਬਾਲਾ 에ਅਰ ਫੋਰਸ ਸਟੇਸ਼ਨ ਤੇ ਪ੍ਰੋਗਰਾਮ ਵੀ ਰੱਖਿਆ ਗਿਆ। ਅੱਜ ਸਵੇਰੇ 10 ਵਜੇ ਪ੍ਰੋਗਰਾਮ ਸ਼ੁਰੂ ਹੋਇਆ ਤੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਉਚੇਚੇ ਤੌਰ ਤੇ ਪਹੁੰਚੇ ਨੇ। ਉਹਨਾਂ ਦੇ ਨਾਲ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਵੀ ਸ਼ਾਮਿਲ ਹੋਏ। ਇਸ ਪ੍ਰੋਗਰਾਮ 'ਚ ਦੋ ਦੇਸ਼ਾਂ ਦੇ ਰੱਖਿਆ ਮੰਤਰੀ ਦੇ ਸ਼ਾਮਿਲ ਹੋਣ ਕਾਰਨ ਅੰਬਾਲਾ 에ਅਰ ਫੋਰਸ ਸਟੇਸ਼ਨ ਦੇ ਨਾਲ-ਨਾਲ ਆਲੇ-ਦੁਆਲੇ ਦੇ ਇਲਾਕਿਆਂ 'ਚ ਵੀ ਰੱਖਿਆ ਵਧਾ ਦਿੱਤੀ ਗਈ ਹੈ। ਖੁਫੀਆ ਏਜੰਸੀਆਂ ਮਿੰਟ-ਮਿੰਟ ਦੀ ਖਬਰ ਰੱਖ ਰਹੀਆਂ ਨੇ। ਦੱਸਣਯੋਗ ਹੈ ਕਿ 5 ਰਾਫੇਲ ਦਾ ਪਹਿਲਾ ਜੱਥਾ ਅੰਬਾਲਾ 에ਅਰ ਫੋਰਸ ਸਟੇਸ਼ਨ ਤੇ 29 ਜੁਲਾਈ ਨੂੰ ਪਹੁੰਚਿਆ ਸੀ। ਇਸ 'ਚ 3 ਸਿੰਗਲ ਸੀਟਰ ਤੇ 2 ਡਬਲ ਸੀਟਰ ਜੈਟ ਸ਼ਾਮਿਲ ਨੇ। ਅੰਬਾਲਾ 에ਅਰਬੇਸ ਤੋਂ ਚੀਨ ਤੇ ਪਾਕਿਸਤਾਨ ਤੇ ਕੁਝ ਹੀ ਮਿੰਟਾਂ 'ਚ ਮਾਰ ਕੀਤੀ ਜਾ ਸਕਦੀ ਹੈ। ਇਸ ਪ੍ਰੋਗਰਾਮ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੇ ਰਾਜਪਾਲ ਸਤਿਆਦੇਵ ਨਾਰਾਇਣ ਆਰਿਆ ਵੀ ਸ਼ਾਮਿਲ ਹੋ ਸਕਦੇ ਨੇ। ਪੰਜਾਬ ਪੁਲਿਸ ਨੇ ਕੋਵਿਡ ਨਾਲ ਸੰਬੰਧੀ ਨਫ਼ਰਤ ਭਰੀ ਸਮੱਗਰੀ ਨਾਲ ਲੋਕਾਂ ਨੂੰ ਭੜਕਾਉਣ ਵਾਲੇ ਸ਼ਰਾਰਤੀ ਅੰਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ 108 ਸੋਸ਼ਲ ਮੀਡੀਆ ਅਕਾਊਂਟਸ ਨੂੰ ਬਲੌਕ ਕਰ ਦਿੱਤਾ ਹੈ। ਇਸ ਦੇ ਨਾਲ 38 ਫੇਸਬੁੱਕ, 49 ਟਵਿੱਟਰ ਅਤੇ 21 YouTube ਅਕਾਊਂਟਸ ਸ਼ਾਮਿਲ ਨੇ। ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਹੁਣ ਤੱਕ 121 FIR ਦਰਜ ਹੋਈਆਂ ਨੇ, ਜਿਨ੍ਹਾਂ ਵਿੱਚ ਹੁਣ ਤੱਕ ਕੁੱਲ 151 ਅਕਾਊਂਟਸ ਫੇਸਬੁੱਕ ਦੇ, ਟਵਿੱਟਰ ਦੇ 100, 4 ਇੰਸਟਾਗ੍ਰਾਮ ਅਤੇ YouTube ਦੇ 37 ਅਕਾਊਂਟ ਰਿਪੋਰਟ ਹੋਏ ਨੇ। I have strictly told the police, cyber department ਨੂੰ ਵਰਤੋ, ਪਤਾ ਕਰੋ ਕਿ ਕੌਣ ਹੈ and we must take full action against them ਇੱਥੇ। ਔਰ ਜਿਹੜੇ ਬਾਹਰਲੇ ਸੂਬੇ ਨੇ we will take the action via Government of India if necessary, and also I am taking this matter up with the High Commission Embassy in America, ताकि ये दोनों जो channels ने America channels them, they must at that level do something. So I think we should remember this. I'll talk to the ambassador tomorrow morning and see this. ਇਸ ਸੰਬੰਧੀ ਜਾਣਕਾਰੀ ਦਿੰਦਿਆਂ DGP ਦਿਨਕਰ ਗੁਪਤਾ ਨੇ ਕਿਹਾ ਕਿ ਏਜੰਸੀ ਨੇ ਭਾਰਤ ਸਰਕਾਰ ਦੇ ਸਾਈਬਰ ਲਾਅ ਡਿਵੀਜ਼ਨ, ਇਲੈਕਟ੍ਰੋਨਿਕ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਮੰਤਰਾਲੇ ਕੋਲ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਅੰਸਰਾਂ ਦੇ ਬਹੁਤ ਸਾਰੇ ਅਕਾਊਂਟਸ ਬਾਰੇ ਮੁੱਦਾ ਰੱਖਦੇ ਹੋਏ ਉਹਨਾਂ ਨੂੰ ਬਲੌਕ ਕੀਤਾ ਹੈ। ਹੁਣ ਤੱਕ 108 ਅਕਾਊਂਟਸ ਬਲੌਕ ਕੀਤੇ ਗਏ ਨੇ। ਬਾਕੀ ਖਾਤਿਆਂ ਤੇ ਅਗਲੇਰੀ ਕਾਰਵਾਈ ਦੀ ਉਡੀਕ ਕੀਤੀ ਜਾ ਰਹੀ ਹੈ। ਕਬੱਡੀ ਵਿੱਚ ਆਪਣੀ ਤਾਕ ਜਮਾਉਣ ਵਾਲੇ ਅਤੇ ਸੈਂਕੜੋ ਜਵਾਨਾਂ ਨੂੰ ਕਬੱਡੀ ਦੇ ਨਾਲ ਜੋੜਨ ਵਾਲੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਕੁਲਜੀਤ ਸਿੰਘ ਦੀ ਬੀਤੇ ਦਿਨੀ ਇੰਗਲੈਂਡ ਵਿੱਚ ਹਾਰਟ ਅਟੈਕ ਦੇ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਕੁਲਜੀਤ ਸਿੰਘ ਨੇ ਕਬੱਡੀ ਵਿੱਚ ਹੀ ਨਹੀਂ ਸਗੋਂ ਹੋਰ ਵੀ ਕਈ ਸਮਾਜ ਸੇਵਾ ਦੇ ਕੰਮਾਂ ਵਿੱਚ ਹਿੱਸਾ ਲਿਆ, ਜਿਸ ਨੂੰ ਲੈ ਕੇ ਪਿੰਡ ਵਾਸੀ ਉਸ ਨੂੰ ਬਹੁਤ ਯਾਦ ਕਰ ਰਹੇ ਨੇ। ਕਬੱਡੀ ਵਿੱਚ ਆਪਣੀ ਤਾਕ ਜਮਾਉਣ ਵਾਲੇ ਅਤੇ ਸੈਂਕੜੋ ਜਵਾਨਾਂ ਨੂੰ ਕਬੱਡੀ ਦੇ ਨਾਲ ਜੋੜਨ ਵਾਲੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਕੁਲਜੀਤ ਸਿੰਘ ਦੀ ਬੀਤੇ ਦਿਨੀ ਇੰਗਲੈਂਡ ਵਿੱਚ ਹਾਰਟ ਅਟੈਕ ਦੇ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ, ਜਿਸ ਤੋਂ ਬਾਅਦ ਮੋਗਾ ਦੇ ਪਿੰਡ ਕਲਕਲਾਂ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ। ਕੁਲਜੀਤ ਸਿੰਘ ਨੇ ਕਬੱਡੀ ਵਿੱਚ ਹੀ ਨਹੀਂ ਸਗੋਂ ਹੋਰ ਵੀ ਕਈ ਸਮਾਜ ਸੇਵਾ ਦੇ ਕੰਮ ਵਿੱਚ ਹਿੱਸਾ ਲਿਆ, ਜਿਸ ਨੂੰ ਲੈ ਕੇ ਪਿੰਡ ਵਾਸੀ ਉਸ ਨੂੰ ਬਹੁਤ ਯਾਦ ਕਰ ਰਹੇ ਨੇ। 10ਵੀਂ ਜਮਾਤ ਦੀ ਪੜ੍ਹਾਈ ਕਰਦੇ ਸਮੇਂ ਹੀ ਕੁਲਜੀਤ ਨੇ ਕਬੱਡੀ ਖੇਡਣਾ ਸ਼ੁਰੂ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਜੀਰਾ ਦੇ ਸ਼ੂਗਰ ਮਿਲ ਵਿੱਚ ਕੰਮ ਕਰਦੇ ਵਕਤ ਕਬੱਡੀ ਦਾ ਕੈਪਟਨ ਵੀ ਬਣਿਆ। ਕੁਲਜੀਤ ਨੇ ਕਈ ਨੈਸ਼ਨਲ ਅਤੇ ਇੰਟਰਨੈਸ਼ਨਲ ਕਬੱਡੀ ਦੇ ਟੂਰਨਾਮੈਂਟ ਖੇਡੇ ਨੇ ਤੇ ਜਦੋਂ ਇੰਗਲੈਂਡ ਵਿੱਚ ਖੇਡਣ ਗਿਆ ਤਾਂ ਉਹ ਉੱਥੇ ਹੀ ਸੈਟਲ ਹੋ ਗਿਆ ਅਤੇ ਵਿਆਹ ਤੋਂ ਬਾਅਦ ਉਹ ਉੱਥੇ ਹੀ ਰਹਿਣ ਲੱਗਾ ਅਤੇ ਕਬੱਡੀ ਖੇਡਦਾ ਰਿਹਾ। ਕੁਲਜੀਤ ਸਿੰਘ ਦੀ ਗੁਜ਼ਰੇ ਦਿਨ ਇੰਗਲੈਂਡ ਵਿੱਚ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ, ਜਿਸ ਦਾ ਸਮਾਚਾਰ ਉਸ ਦੇ ਪਿੰਡ ਕਲਕਲਾ ਵਿੱਚ ਪਹੁੰਚਿਆ ਤਾਂ ਉੱਥੇ ਅਫਸੋਸ ਕਰਨ ਵਾਲਿਆਂ ਦਾ ਇਕੱਠ ਹੋ ਗਿਆ।
ਇਸ ਮੌਕੇ ਕੁਲਜੀਤ ਦੇ ਛੋਟੇ ਭਰਾ ਤੇ ਭੈਣ ਨੇ ਦੱਸਿਆ ਕਿ ਕੁਲਜੀਤ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਦੇ ਨਾਲ, ਉਸ ਦੀ ਪਤਨੀ ਅਤੇ ਪੁੱਤਰ ਧੀ ਦੇ ਨਾਲ ਇੰਗਲੈਂਡ ਵਿੱਚ ਰਹਿੰਦਾ ਸੀ। ਉਹਨੂੰ ਸ਼ੁਰੂ ਵੱਲੋਂ ਹੀ ਕਬੱਡੀ ਦਾ ਬਹੁਤ ਸ਼ੌਂਕ ਸੀ ਅਤੇ ਉਸਨੇ ਬਹੁਤ ਨੈਸ਼ਨਲ ਅਤੇ ਇੰਟਰਨੈਸ਼ਨਲ ਟੂਰਨਾਮੈਂਟ ਵੀ ਖੇਡੇ ਨੇ। ਉਹ ਨਸ਼ੇ ਵੱਲੋਂ ਦੂਰ ਰਹਿਣ ਲਈ ਬਹੁਤ ਹੀ ਪ੍ਰੇਰਿਤ ਕਰਦਾ ਸੀ। ਉਹਨਾਂ ਨੇ ਕਿਹਾ ਕਿ ਉਸਦੇ ਜਾਣ ਵੱਲੋਂ ਸਿਰਫ ਸਾਡੇ ਪਰਿਵਾਰ ਨੂੰ ਹੀ ਨਹੀਂ, ਸਗੋਂ ਕਬੱਡੀ ਦੇ ਸਾਰੇ ਖੇਲ ਪ੍ਰੇਮੀਆਂ ਨੂੰ ਬਹੁਤ ਘਾਟਾ ਹੋਇਆ, ਜੋ ਹੁਣ ਕਦੇ ਵੀ ਪੂਰਾ ਨਹੀਂ ਹੋ ਸਕਦਾ। ਮੇਰਾ ਵੱਡਾ ਬ੍ਰਦਰ ਕੁਲਜੀਤ ਸਿੰਘ, ਜਿਹੜਾ ਕਿ ਕਬੱਡੀ ਦਾ ਬਹੁਤ ਅੰਤਰਰਾਸ਼ਟਰੀ ਪਲੇਅਰ ਰਿਹਾ, ਉਹ ਇਸ ਟਾਈਮ ਇੰਗਲੈਂਡ ਦੇ ਵਿੱਚ ਸਮੇਤ ਪਰਿਵਾਰ ਸੈੱਟ ਸੀਗਾ ਕਿ ਕੱਲ੍ਹ ਦੇ ਦਿਨ ਉਹਨਾਂ ਦੀ ਚਾਣਚੱਕ ਹਾਰਟ ਅਟੈਕ ਦੇ ਨਾਲ ਡੈਥ ਹੋ ਗਈ ਆ। ਉਹਨਾਂ ਦੇ ਵਿੱਚ, ਉਹਨਾਂ ਦੀ ਫੈਮਿਲੀ ਦੇ ਵਿੱਚ ਉਹਨਾਂ ਦਾ ਇੱਕ ਬੇਟਾ, ਇੱਕ ਬੇਟੀ ਅਤੇ ਮੈਸੇਜ ਉਹਨਾਂ ਦੀ, ਜੋ ਕਿ ਉੱਥੇ ਇੰਗਲੈਂਡ ਦੇ ਵਿੱਚ ਇਸ ਟਾਈਮ ਵਸਨੀਕ ਆ। ਕਦੋਂ ਤੋਂ ਕਬੱਡੀ ਦਾ ਲਗਾਵ ਸੀ? ਉਹਨਾਂ ਨੂੰ ਜੀ ਮੁੱਢ ਤੋਂ ਹੀ ਕਬੱਡੀ ਦਾ ਬਹੁਤ ਸ਼ੌਂਕ ਸੀਗਾ। ਪਹਿਲਾਂ ਤੋਂ ਹੀ ਉਹਨਾਂ ਦਾ ਕਬੱਡੀ ਦਾ ਲਗਾ ਲਈ। ਸਕੂਲਾਂ ਦੇ ਵਿੱਚ ਹੀ ਉਹ 10ਵੀਂ ਤੋਂ ਹੀ ਉਹ ਕਲੱਬਾਂ ਦੇ ਵਿੱਚ ਚਲਿਆ ਗਿਆ। ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਜੀਰਾ ਖੰਡ ਮਹਿਲ ਦੇ ਵਿੱਚ ਬਤੌਰ ਕਪਤਾਨੀ ਉਹਨਾਂ ਨੇ ਉੱਥੋਂ ਦੀ ਟੀਮ ਤਿਆਰ ਕੀਤੀ। ਉੱਥੋਂ ਖੇਡਦੇ ਖੇਡਦੇ ਉਹ ਇੰਗਲੈਂਡ ਚਲੇ ਗਏ। ਇੰਗਲੈਂਡ 2-3 ਵਾਰ ਉਹ ਲਗਾਤਾਰ ਖੇਡ ਕੇ ਵਾਪਸ ਆਉਂਦੇ ਰਹੇ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਮੈਰਿਜ ਕਰਕੇ ਉੱਥੇ ਆਪਦੀ ਸੈਟਿੰਗ ਇੰਗਲੈਂਡ ਦੇ ਵਿੱਚ ਹੀ ਕਰ ਲਈ। ਇੰਗਲੈਂਡ 'ਚ ਵੀ ਕਬੱਡੀ ਖੇਡਦੇ ਸੀ? ਹਾਂਜੀ, ਇੰਗਲੈਂਡ ਦੇ ਵਿੱਚ ਵੀ ਕਲੱਬਾਂ ਵੱਲੋਂ ਪੂਰੀ ਤਗੜੀ ਕਬੱਡੀ ਖੇਡਦਾ ਰਿਹਾ, ਜੋ ਕਿ ਉਹਨਾਂ ਦੇ ਕਲੱਬ ਦੇ ਪ੍ਰਧਾਨ ਲੈਂਬਰ ਜੀ ਸਨ। ਉਹਨਾਂ ਦੀ ਕਲੱਬ ਦੇ ਵਿੱਚ ਲਗਾਤਾਰ ਉਹ ਕਬੱਡੀ ਖੇਡਦਾ ਰਿਹਾ। ਕਿੰਨਾ ਕੁ ਅੱਜ ਘਾਟਾ ਪਿਆ ਜੀ ਆਪਾਂ ਨੂੰ? ਹਾਂਜੀ, ਕਿੰਨਾ ਕੁ ਅੱਜ ਆਪਾਂ ਘਾਟਾ ਪਿਆ ਜੀ? ਘਾਟਾ ਤਾਂ ਜੀ ਜੋ ਸਾਡਾ ਬ੍ਰਦਰ ਚਲਿਆ ਗਿਆ, ਉਹ ਜੋ ਸਾਡੇ ਪਰਿਵਾਰ ਨੂੰ ਘਾਟਾ ਪਿਆ ਉਹ ਤਾਂ ਸਾਨੂੰ ਪਤਾ, ਜੋ ਕਿ ਪੰਜਾਬ ਨੂੰ ਬਲਕਿ ਘੱਲ ਕਲਾਂ ਪਿੰਡ ਨੂੰ ਬਹੁਤ ਵੱਡਾ ਘਾਟਾ ਪਿਆ। ਇਹੋ ਜਿਹਾ ਪਲੇਅਰ ਜਿਹੜਾ ਕਦੀ ਵੀ ਤਿਆਰ ਕਰਨਾ ਬਹੁਤ ਮੁਸ਼ਕਲ ਨਾਲ ਐਡਾ ਪਲੇਅਰ ਤਿਆਰ ਹੁੰਦਾ ਜੀ। ਬਹੁਤ ਵੱਡਾ ਘਾਟਾ ਪਿਆ ਕਬੱਡੀ ਜਗਤ ਨੂੰ ਵੀ ਅਤੇ ਪਰਿਵਾਰ ਨੂੰ ਵੀ। ਸਾਨੂੰ ਹਰੇਕ ਸਾਰੇ ਭੈਣ ਭਰਾਵਾਂ ਦੇ ਸਿਰ 'ਤੇ ਛਾਇਆ ਸੀ। ਹਰੇਕ ਗੱਲ ਸਾਡੇ ਨਾਲ, ਸਾਨੂੰ ਕਿਸੇ ਦੀ ਕਮੀ ਨਹੀਂ ਆਉਣ ਦਿੱਤੀ। ਮਾਣ ਆ ਮੈਨੂੰ ਵੱਡੇ ਭਰਾ 'ਤੇ। ਮੇਰਾ ਭਰਾ ਕਬੱਡੀ ਦੇ ਥਰੂ ਹੀ ਸਾਰਾ ਇੰਨਾ ਮਾਣ ਸਨਮਾਨ ਬਣਿਆ, ਇੰਨਾ ਫਕਰ ਆ ਸਾਨੂੰ ਸਾਰੇ ਭੈਣ ਭਰਾਵਾਂ ਨੂੰ। ਬਿਲਕੁਲ ਸਾਨੂੰ ਆਸ਼ਾ ਨਹੀਂ ਆਉਣ ਦਿੱਤੀ ਕਿਸੇ ਨੇ। ਇਹੀ ਚਾਹੁੰਦੀ ਹਾਂ ਸਾਰੇ ਸਾਰੇ ਨੌਜਵਾਨ ਇਹਨਾਂ ਖੇਡਾਂ ਨਾਲ ਜੁੜਨ। ਮਾਣ ਆ ਸਾਨੂੰ ਇਸ ਗੱਲ 'ਤੇ। ਇਕੱਲੇ ਸਾਨੂੰ ਪਰਿਵਾਰ ਨੂੰ, ਪਿੰਡ ਨੂੰ ਘਾਟਾ ਨਹੀਂ ਪਿਆ, ਸਾਰੇ ਪੰਜਾਬ ਨੂੰ। ਸਾਰੇ ਇੰਗਲੈਂਡ ਖੇਡਦੇ, ਆਸਟ੍ਰੇਲੀਆ, ਅਮਰੀਕਾ, ਜਿੱਥੋਂ ਤੱਕ ਵੀ ਮਾਣ ਆ ਉਹਨਾਂ ਦਾ, ਸਾਰਿਆਂ ਨੂੰ ਬਹੁਤ ਘਾਟਾ ਪਿਆ, ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਵੇਖਦੇ ਹੋਏ ਜਿੱਥੇ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਯੋਧੇ ਦਿਨ ਰਾਤ ਇੱਕ ਕਰ ਰਹੇ ਨੇ, ਉੱਥੇ ਹੀ ਪੰਜਾਬ ਪੁਲਿਸ ਵੱਲੋਂ ਵੀ ਇਸ ਮਹਾਮਾਰੀ ਦੇ ਦੌਰਾਨ ਆਪਣਾ ਵੱਡਾ ਯੋਗਦਾਨ ਪਾ ਰਹੀ ਹੈ। ਇਸ ਦੇ ਤਹਿਤ ਪਟਿਆਲਾ ਦੇ ਐਸਐਸਪੀ ਵੱਲੋਂ ਮਿਸ਼ਨ ਫਤਿਹ ਕੋਵਿਡ-19 ਦੇ ਤਹਿਤ ਮੋਬਾਈਲ ਵੈਨ ਦੇ ਜ਼ਰੀਏ ਲੋਕਾਂ ਨੂੰ ਜਾਗਰਿਤ ਕੀਤਾ ਗਿਆ। ਇਸ ਮੋਬਾਈਲ ਵੈਨ ਵਿੱਚ ਸੈਨੀਟਾਈਜ਼ਰ, ਮਾਸਕ ਅਤੇ ਹੋਰ ਵਸਤੂਆਂ ਰੱਖੀਆਂ ਗਈਆਂ ਨੇ। ਇਹ ਮੋਬਾਈਲ ਵੈਨ ਨਾਭਾ ਵਿਖੇ ਪਹੁੰਚੀ ਅਤੇ ਗਰੀਬ ਲੋਕਾਂ ਨੂੰ ਜਿੱਥੇ ਮਾਸਕ, ਸੈਨੀਟਾਈਜ਼ਰ ਵੰਡੇ, ਉੱਥੇ ਹੀ ਰਾਹਗੀਰਾਂ ਨੂੰ ਵੀ ਮਾਸਕ ਲਗਾ ਕੇ ਜਾਗਰੂਕ ਕੀਤਾ ਗਿਆ। ਮਿਸ਼ਨ ਫਤਿਹ ਦੇ ਤਹਿਤ ਨਾਭਾ ਵਿਖੇ ਮੋਬਾਈਲ ਵੈਨ ਦੇ ਜ਼ਰੀਏ ਨਾਭਾ ਦੇ ਡੀਐਸਪੀ ਰਾਜੇਸ਼ ਛਿੱਬਰ ਦੀ ਰਹਿਨੁਮਾਈ ਹੇਠ ਵੱਖ-ਵੱਖ ਕਲੋਨੀਆਂ, ਝੁੱਗੀ ਝੋਪੜੀਆਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਹਨਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਹੀ ਵੰਡੇ ਗਏ ਅਤੇ ਜੋ ਲੋਕ ਪਾਵਰ ਦਾ ਟੈਸਟ ਨਹੀਂ ਕਰਵਾ ਰਹੇ ਅਤੇ ਉਹਨਾਂ ਦੇ ਮਨ ਵਿੱਚ ਡਰ ਹੈ, ਉਹਨਾਂ ਨੂੰ ਵੀ ਨਾਭਾ ਦੇ ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਨੇ ਜਾਗਰੂਕ ਕੀਤਾ। ਇਸ ਮੌਕੇ ਤੇ ਨਾਭਾ ਦੇ ਡੀਐਸਪੀ ਰਾਜੇਸ਼ ਕੁਮਾਰ ਛਿੱਬੜ ਅਤੇ ਟ੍ਰੈਫਿਕ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਇਹ ਮੋਬਾਈਲ ਵੈਨ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ ਸਾਰੇ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਹੈ। ਇਸ ਮੋਬਾਈਲ ਵੈਨ ਦੇ ਜ਼ਰੀਏ ਝੁੱਗੀ ਝੋਪੜੀਆਂ, ਗਰੀਬ ਲੋਕਾਂ ਨੂੰ ਅਸੀਂ ਸੈਨੀਟਾਈਜ਼ਰ, ਮਾਸਕ, ਸਾਬਣਾ ਦੇ ਰਹੇ ਹਾਂ ਤਾਂ ਜੋ ਇਸ ਮਹਾਮਾਰੀ ਤੋਂ ਬਚ ਸਕਣ। ਸਾਡੇ ਐਸਐਸਪੀ ਦਾ ਮਾਨਯੋਗ ਸਰਦਾਰ ਵਿਕਰਮਜੀਤ ਸਿੰਘ ਦੁੱਗਲ ਜੀ ਦੇ ਦਿਸ਼ਾ ਨਿਰਦੇਸ਼ਾਂ ਦਾ ਹਦਾਇਤ ਮੁਤਾਬਕ ਮੋਬਾਈਲ ਵੈਨਸ ਜਿਹੜੀਆਂ ਹੈਗੀਆਂ ਨੇ ਇਹ ਤਿਆਰ ਕੀਤੀਆਂ ਗਈਆਂ ਨੇ। ਬੜਾ ਵਧੀਆ ਉਪਰਾਲਾ ਹੈਗਾ। ਇੱਕ ਸਬ ਡਿਵੀਜ਼ਨ ਨਾਭਾ 'ਚ ਵੀ ਵੈਨ ਆਈ ਹੈ ਅਤੇ ਇਹ ਘੁੰਮ ਕੇ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਸਾਬਣਾ, ਮਾਸਕ ਅਤੇ ਸੈਨੀਟਾਈਜ਼ਰ ਅਸੀਂ ਵੰਡ ਰਹੇ ਹਾਂ। ਅੱਜ ਅਸੀਂ ਨਾਭਾ ਇੱਥੇ ਆ ਕੇ ਮੰਡੀ ਵਿੱਚ ਜਿਹੜਾ ਹੈਗਾ ਟ੍ਰੈਫਿਕ
ਵਾਲੇ ਬਲਜੀਤ ਸਿੰਘ ਇੰਚਾਰਜ, ਗੁਰਬਾਜ ਸਿੰਘ ਹੋਰ ਇਹਨਾਂ ਦੀ ਟੀਮ ਨੇ ਇੱਥੇ ਜਿੰਨੇ ਵੀ ਗਰੀਬ ਨੇ ਝੁੱਗੀ ਝੋਪੜੀਆਂ ਵਾਲੇ ਉਹਨਾਂ ਦਾ ਦੇਖ ਕੇ ਇਕੱਲੇ ਨੂੰ ਮਾਸਕ, ਸੈਨੀਟਾਈਜ਼ਰ ਅਤੇ ਸਾਬਣਾ ਵੰਡਿਆ ਜਾ ਰਿਹਾ। ਸ਼ਹਿਰ ਦੇ ਵਿੱਚ ਵੀ ਕੀਤਾ ਜਾਊਗਾ ਸਾਰਾ? ਸ਼ਹਿਰ 'ਚ ਵੀ ਘੁੰਮ ਫਿਰ ਕੇ ਇਹ ਜਿਹੜੀ ਵੈਨ ਹੈ ਇਸ ਲਈ ਲਾਈ ਗਈ ਹੈ, ਘੁੰਮ ਫਿਰ ਕੇ ਇਹ ਸਾਰਿਆਂ ਨੂੰ ਵੰਡੇ ਜਿਹੜੇ ਵੀ ਗਰੀਬ ਨੇ। ਦਿਨ 'ਚ ਕਿੰਨਾ ਕਿਲੋਮੀਟਰ ਦਾ ਸਫ਼ਰ ਕਰਿਆ ਕਰੂਗੀ ਚਾਹੇ ਪਿੰਡਾਂ 'ਚ ਜਾਂ ਸ਼ਹਿਰ? ਸਬ ਡਿਵੀਜ਼ਨ ਦਾ ਹਰ ਇੱਕ ਪਿੰਡ ਦੇ ਜਿੰਨੇ ਵੀ ਹੈਗੇ, ਇੱਕ ਪਾਸੇ ਜਿਵੇਂ ਮਰੇਕੋਟਲਾ ਸਾਈਡ ਹੈ ਪਿੰਡ ਜਿੰਨੇ ਉਹਨਾਂ ਨੂੰ ਕਵਰ ਕਰੂਗੀ, ਭਾਸੋ ਰੋਡ 'ਤੇ ਨੇ ਉੱਧਰ ਕਰਿਆ ਕਰੂ, ਜੌੜੇ ਪੁੱਲ ਜਿੱਧਰ ਵੀ ਹੈ ਇੱਦਾਂ ਜਾ ਕੇ ਲਿੰਕ ਰੋਡ 'ਤੇ ਜਿਹੜੇ ਵੀ ਗਰੀਬ ਲੋਕ ਨੇ ਸਾਰਿਆਂ ਨੂੰ ਇਹ ਸਾਹਿਬ ਵੱਲੋਂ ਤਿਆਰ ਕਰਾਈ ਗਈ ਹੈ ਵੀ ਜਿੰਨੇ ਵੀ ਗਰੀਬ ਪਰਿਵਾਰ ਨੇ, ਝੁੱਗੀਆਂ ਝੌਂਪੜੀਆਂ ਵਾਲੇ ਨੇ, ਵੀ ਉਹਨਾਂ ਦੇ ਆਪ ਕੋਲ ਜਾ ਕੇ ਉਹਨਾਂ ਨੂੰ ਇਹ ਸੈਨੀਟਾਈਜ਼ਰ, ਸਾਬਣ ਤੇ ਮਾਸਕ। ਸੂਬੇ ਅੰਦਰ ਗੁਰਸਿੱਖ ਪਰਿਵਾਰਾਂ ਨਾਲ ਕੁੱਟਮਾਰ ਅਤੇ ਉਹਨਾਂ ਦੇ ਕਕਾਰਾਂ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਆਏ ਦਿਨ ਪੰਜਾਬ ਵਿੱਚ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਇੱਕ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੁਦਕੀ ਤੋਂ ਸਾਹਮਣੇ ਆਇਆ, ਜਿੱਥੇ ਇੱਕ ਗਲੀ ਦੇ ਰੋਲੇ ਨੂੰ ਲੈ ਕੇ ਗਰੀਬ ਪਰਿਵਾਰ ਦੀਆਂ 2 ਅੰਮ੍ਰਿਤਧਾਰੀ ਲੜਕੀਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਗੁਆਂਢੀ ਗੁਰਦੇਵ ਸਿੰਘ ਅਤੇ ਸੁਖਦੇਵ ਸਿੰਘ ਨਾਲ ਕੁਝ ਦਿਨ ਪਹਿਲਾਂ ਮਾਮੂਲੀ ਝਗੜਾ ਹੋਇਆ ਸੀ, ਜਿਸ ਨੂੰ ਲੈ ਕੇ ਗੁਰਦੇਵ ਸਿੰਘ ਅਤੇ ਸੁਖਦੇਵ ਸਿੰਘ 10 ਤੋਂ 15 ਲੋਕਾਂ ਨੇ ਦੇਰ ਰਾਤ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਉਹਨਾਂ ਦੇ ਪੂਰੇ ਪਰਿਵਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਕਸਬਾ ਮੁਦਕੀ ਦੀ ਪੁਲਿਸ ਚੌਂਕੀ ਵਿੱਚ ਕੰਪਲੇਂਟ ਦਰਜ ਕਰਾਈ ਗਈ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਤਾਂ ਕੀਤਾ ਗਿਆ, ਪਰ ਨਾਮਾਤਰ ਧਾਰਾਵਾਂ ਲਗਾ ਕੇ ਪਰਚਾ ਦਰਜ ਕੀਤਾ ਗਿਆ, ਜਿਸ ਤੇ ਉਹਨਾਂ ਆਸਾਨੀ ਨਾਲ ਜ਼ਮਾਨਤ ਲੈ ਕੇ ਫਿਰ ਪਰਿਵਾਰ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਐਸਐਸਪੀ ਫਿਰੋਜ਼ਪੁਰ ਕੋਲ ਵੀ ਦਰਖਾਸਤ ਦਿੱਤੀ ਗਈ, ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਹਾਂਜੀ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਸਿਮਰਜੀਤ ਕੌਰ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਝ ਜੀ ਕੀ ਗੱਲਬਾਤ ਹੋਈ ਸੀ ਜਿਹੜੀ ਤੁਹਾਡੇ ਨਾਲ ਕੁੱਟਮਾਰ ਕੀਤੀ ਗਈ ਹੈ? ਗਲੀ ਦਾ ਮਾਮਲੇ 'ਚ ਹੀ ਹੋਈ ਆ। ਕੌਣ ਸੀਗੇ ਲੋਕ? ਉਹ ਬਾਜੀਗਰ ਸੀਗੇ, ਇੱਥੋਂ ਦੇ ਮੁਦਕੀ ਦੇ ਰਹਿਣ ਵਾਲੇ ਆ। ਕਿੱਥੇ ਕੁੱਟਮਾਰ ਕੀਤੀ ਗਈ ਤੁਹਾਡੀ? ਇੱਥੇ ਘਰੇ ਸਾਨੂੰ ਕਹਿੰਦੇ ਵੀ ਰਾਤ ਦਾ ਵੇਲਾ ਸੀਗਾ ਤੇ ਇੱਕ ਬੰਦਾ ਆਇਆ, ਕਹਿੰਦਾ ਗੱਡੀ ਪਾਸੇ ਕਰ ਲੋ, ਤੇ ਮੇਰਾ ਛੋਟਾ ਭਰਾ ਉਹ ਗੱਡੀ ਪਾਸੇ ਕਰਨ ਲੱਗਿਆ ਤੇ ਮਗਰੋਂ ਬਾਹਰੇ 10-15 ਜਾਣੇ ਬੰਦੇ ਇਕੱਠੇ ਹੋ ਕੇ ਆ ਗਏ ਤੇ ਸਾਡੇ ਨਾਲ ਹੱਥੋਂ ਪਾਈ ਹੋ ਗਏ ਤੇ ਮੇਰੀ ਕੇਸਾਂ ਦੀ ਬੇਅਦਬੀ ਕੀਤੀ ਤੇ ਮੇਰੀ ਭੈਣ ਦੀ ਵੀ ਬੇਅਦਬੀ ਕੀਤੀ। ਮੇਰੀ ਭੈਣ ਨੂੰ ਖਿੱਚਿਆ ਤੇ ਮੇਰਾ ਸਰੀ ਸਾਹਿਬ ਲਾ ਦਿੱਤਾ ਗਿਆ, ਮੇਰੀ ਗਰਦਨ ਤੇ ਵੱਜ ਗਿਆ ਉਹ। ਤੁਸੀਂ ਇਸ ਸੰਬੰਧੀ ਕਿਸੇ ਉੱਚ ਅਧਿਕਾਰੀ ਨੂੰ ਪੁਲਿਸ ਨੂੰ ਕੰਪਲੇਂਟ ਕੀਤੀ ਕੋਈ? ਹਾਂਜੀ ਕੀਤੀ ਸੀ, ਉਹ ਮੁਦਕੀ 'ਚ ਕੀਤੀ ਸੀ। ਇਸ ਤੋਂ ਇਲਾਵਾ ਕੋਈ ਹੋਰ? ਫਿਰੋਜ਼ਪੁਰ ਗਏ ਸੀ ਐਸਪੀ ਦੇ ਦਫ਼ਤਰ 'ਚ। ਠੀਕ, ਬੰਦੇ ਸੀ ਇੱਥੋਂ ਹੀ ਸੀਗੇ, ਇਹ ਮੁੱਦਕੀ ਤੋਂ ਹੀ ਬਾਜੀਗਰ ਵੱਜਦੇ ਆ। ਠੀਕ ਹੈ। ਇਸ ਸੰਬੰਧੀ ਕੋਈ ਪੁਲਿਸ ਨੂੰ ਕੰਪਲੇਂਟ ਦਿੱਤੀ ਤੁਸੀਂ? ਹਾਂ ਦਿੱਤੀ ਆ ਜੀ। ਕੀ ਕਿਹਾ ਜਾਂਦਾ ਪੁਲਿਸ ਵੱਲੋਂ? ਪੁਲਿਸ ਨੂੰ ਕਿਹਾ ਸੀ, ਅਸੀਂ 2-3 ਵਾਰੀ ਪਰਚੇ ਦਿੱਤੇ ਜੀ ਉਹਨਾਂ ਤੇ, ਆਪਣਾ ਦਰਖਾਸਤਾਂ ਦਿੱਤੀਆਂ ਜੀ, ਸਾਡੀ ਕੋਈ ਸੁਣਾਈ ਨਹੀਂ ਹੋਈ ਜੀ। ਫਿਰ ਅਸੀਂ ਐਸਐਸਪੀ ਦੇ ਵੀ ਗਏ, ਪੇਸ਼ ਹੋਏ ਆ, ਅਸੀਂ ਫਿਰ ਲੈ ਕੇ ਦਿੱਤਾ ਦੁਬਾਰੇ, ਵਕੀਲ ਤੋਂ ਵੀ ਲੈ ਕੇ ਦਿੱਤਾ ਵੀ ਸਾਡਾ ਉਹ ਵੀ ਪਰਚਾ ਜਾ ਉੱਥੇ ਹੀ ਪਿਆ ਜੀ, ਕੋਈ ਨਹੀਂ ਸਾਡੇ ਅੱਗੇ। ਹੁਣ ਤੁਹਾਡੀ ਕੀ ਮੰਗ ਹੈ? ਹਾਂਜੀ, ਸਾਡੀ ਮੰਗ ਆਈ, ਸਾਡੀਆਂ ਮਤਲਬ ਵੀ ਸਾਡੀ ਜਦੋਂ ਲੜਾਈ ਹੋਈ ਆ, ਮੇਰੀਆਂ ਕੁੜੀਆਂ ਛਡਾਉਣ ਆਈਆਂ, ਭੱਜ ਕੇ ਛਡਾਉਣ ਆਈਆਂ ਕੁੜੀਆਂ ਨੂੰ ਫੜ ਲਿਆ ਉਹਨਾਂ ਨੇ, ਉਹ ਬੰਦੇ ਵਾਲੇ ਸੀ, ਮੈਂ ਇਕੱਲਾ ਜਾਣਾ ਸੀਗਾ ਜੀ। ਹਾਂ, ਇੱਕ ਮੇਰੀ ਭਰਜਾਈ ਸੀ ਨਾਲ, ਮੇਰਾ ਭਰਾ ਬਾਅਦ ਚ ਆਇਆ ਜਦੋਂ ਜਮਾਂ ਕੰਮ ਖਤਮ ਹੋ ਗਿਆ, ਲੜਾਈ ਲੜੂਈ ਉਹਨੇ ਮੁੜ ਕੇ ਆ ਕੇ ਧੋਕਾ ਮਾਰਿਆ, ਮੁੜ ਕੇ ਇਹਨਾਂ ਨੇ ਛੱਡ ਕੇ ਭੱਜ ਗਏ। ਉਹ ਸਾਨੂੰ ਤਾਂ ਕੁੜੀਆਂ ਮੇਰੀਆਂ ਦੀ ਬੇਇੱਜ਼ਤੀ ਕੀਤੀ ਬਹੁਤ ਕੇਸਾਂ ਦੀ, ਤੇ ਮੇਰੇ 17 ਕੁੜੀਆਂ ਦੇ ਲੈ ਕੇ ਲਾ ਕੇ ਉਹ ਗਲ 'ਚ ਵੀ ਫਿਰ ਗਏ ਮੇਰੀਆਂ ਕੁੜੀਆਂ ਦੇ। ਠੀਕ, ਤੇ ਇਹਨਾਂ ਦਾ ਇਨਸਾਫ ਮਿਲਣਾ ਚਾਹੀਦਾ ਕੋਈ। ਠੀਕ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਜੋ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ, ਉਸ ਵਿੱਚ ਪੁਲਿਸ ਵੱਲੋਂ ਇਹਨਾਂ ਲੜਕੀਆਂ ਦੇ ਨਾਲ ਕੁੱਟਮਾਰ ਕਰਨ ਦੀਆਂ ਹੀ ਧਾਰਾਵਾਂ ਲਗਾਈਆਂ ਗਈਆਂ ਨੇ, ਜਦਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਲਗਾਉਣੀ ਚਾਹੀਦੀ ਸੀ, ਪਰ ਪੁਲਿਸ ਨੇ ਜਾਣਬੁੱਝ ਕੇ ਹਮਲਾਵਰਾਂ ਨੂੰ ਫਾਇਦਾ ਦੇਣ ਲਈ ਉਸ ਧਾਰਾ ਦਾ ਜ਼ਿਕਰ ਹੀ ਨਹੀਂ ਕੀਤਾ, ਜਿਸ ਨੂੰ ਲੈ ਕੇ ਪਰਿਵਾਰ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਸਿੱਖ ਜਥੇਬੰਦੀਆਂ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਉਧਰ ਜਦੋਂ ਇਸ ਸੰਬੰਧੀ ਡੀਐਸਪੀ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ। ਸਰ, ਜਿਹੜਾ ਇੱਕ ਵਾਰ ਮੁਦਕੀ 'ਚ ਜਿਹੜਾ ਹੋਇਆ ਸੀਗਾ ਮਾਮਲਾ ਆਇਆ ਸੀਗਾ ਛੇੜਛਾੜ ਲੜਕੀਆਂ ਨਾਲ, ਅੰਮ੍ਰਿਤਧਾਰੀ ਲੜਕੀਆਂ ਸੀ, ਉਹਨਾਂ ਨਾਲ ਜਿਹੜੀ ਹੋਈ ਸੀ ਬੇਅਦਬੀ, ਉਹਦੇ ਬਾਰੇ ਦੱਸੋ। ਉਹਦੇ ਸੰਬੰਧ ਵਿੱਚ ਮੁਕੱਦਮਾ ਨੰਬਰ 58 ਦਰਜ ਹੈ ਤੇ ਜਿਹੜੀ ਤਫਤੀਸ਼ ਜਾਰੀ। ਸਰ, ਜਿਹੜੀ ਅੰਮ੍ਰਿਤਧਾਰੀ ਲੜਕੀਆਂ ਸੀ ਇਹਦੇ ਬਾਰੇ 95 ਦੀ ਜਿਹੜੀ ਧਾਰਾ ਲੱਗਣੀ ਸੀ, ਉਹ ਨਹੀਂ ਹੋਈ ਸੀ, ਇਹਦੇ ਬਾਰੇ ਕਲੋਟ ਉਹ ਤਫਤੀਸ਼ ਦਾ ਜੇ ਕੋਈ ਇਹੀ ਗੱਲ ਆਈ ਤਾਂ ਵਾਧਾ ਕੀਤਾ ਜਾਊਗਾ। ਹਾਂਜੀ, ਦੌਰਾਨੇ ਤਫਤੀਸ਼ ਜੇ ਕੋਈ ਇਹੀ ਗੱਲ ਆਈ ਤਾਂ ਵਾਧਾ ਕੀਤਾ ਜਾਊਗਾ।
ਅੱਛਾ ਮੁਕੱਦਮਾ ਨੰਬਰ ਸਰ ਕੀ ਸੀਗਾ ਜਿਹੜਾ ਪਹਿਲਾਂ ਧਾਰਾ ਲੱਗੀਆਂ ਸੀ? ਇਹਦੇ ਕਿਹੜੀ ਧਾਰਾ ਲਾਈਆਂ ਗਈਆਂ ਸਰ? ਇਹ 'ਚ ਲੱਗੀ ਸੀ 354 506 34 ਆਈਪੀਸੀ। ਬਾਕੀ ਤਫਤੀਸ਼ ਕੀਤੀ ਜਾ ਰਹੀ ਸਰ। ਸੁਮੇਧ ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਸੁਮੇਧ ਸੈਣੀ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਸੀ, ਪਰ ਸੁਮੇਧ ਸੈਣੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ, ਜਿਸ ਤੋਂ ਬਾਅਦ ਹੁਣ ਦਲ ਖਾਲਸਾ ਵੱਲੋਂ ਲਗਾਤਾਰ ਸੁਮੇਧ ਸੈਣੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦਲ ਖਾਲਸਾ ਵੱਲੋਂ ਇਸ ਮੁੱਦੇ ਤੇ ਗੱਲਬਾਤ ਕੀਤੀ ਜਾ ਰਹੀ ਹੈ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪੁਲਿਸ ਸੁਮੇਧ ਸੈਣੀ ਨੂੰ ਫੜਨ ਵਿੱਚ ਨਾਕਾਮ ਹੋ ਰਹੀ ਹੈ। ਇਸ ਤੋਂ ਲੱਗਦਾ ਹੈ ਕਿ ਪੁਲਿਸ ਤੇ ਸਰਕਾਰ ਸੁਮੇਧ ਸੈਣੀ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਉਹਨਾਂ ਨੇ ਕਿਹਾ ਕਿ 1984 ਕਤਲੇਆਮ ਵਿੱਚ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤਾਂ ਸਿੱਖ ਨੌਜਵਾਨਾਂ ਨੂੰ ਬਿਨਾਂ ਵਜ੍ਹਾ ਹੀ ਹਿਰਾਸਤ 'ਚ ਦਿੱਤਾ ਜਾਂਦਾ ਸੀ ਅਤੇ ਹੁਣ ਜੇਕਰ ਸੁਮੇਧ ਸੈਣੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਹੈ ਤਾਂ ਜੋ ਸੁਮੇਧ ਸੈਣੀ ਦੀ ਗ੍ਰਿਫਤਾਰੀ ਜਲਦ ਹੋ ਸਕੇ। ਉਹਨਾਂ ਨੇ ਕਿਹਾ ਕਿ ਜਿਹੜਾ ਵੀ ਆਦਮੀ ਸੁਮੇਧ ਸੈਣੀ ਬਾਰੇ ਜਾਣਕਾਰੀ ਦੇ ਕੇ ਉਸ ਨੂੰ गिरफ्तार करवाएगा तो दल खालसा उसनू बहादुरी का पुरस्कार दे के सम्मानित करेगी। आपका साबका DGP कानून तो भगौड़ा हो चुका है, पुलिस ते सरकार दे नाल लुकन मिट्टी खेड रहा। असी लोगों दे विच अवेयरनैस क्रिएट करने लई पोस्टर ला रहे हैं कि ये शख्सियत वांटेड है इन मर्डर क्राइम, ये भगौड़ा हो चुका है और भगौड़ा होए बंदे नू फड़ाउण ते फड़न वाले नू असी बहादुरी पुरस्कार देंगे, ਅਸੀਂ ਉਸ ਨੂੰ 골ਡ ਮੈਡਲ ਦੇ ਨਾਲ ਸਨਮਾਨਿਤ ਕਰਾਂਗੇ। ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਕਾਤਲ ਹੈ ਨਿਰਦੋਸ਼ ਲੋਕਾਂ ਦਾ ਕਾਤਲ ਹੈ, ਜਿਹਦੇ ਉੱਤੇ ਕਤਲ ਦੇ ਕੇਸ ਨੇ ਕੁਛ ਤੇ ਟਰਾਇਲ 'ਚ ਹੈ। ਈਵਨ ਜਿਹੜੇ ਇਹਨੇ ਆਪਣੇ ਕਜ਼ਨ ਸੈਨੀ ਮੋਟਰਸ ਜਿਹੜੇ ਲੁਧਿਆਣੇ ਵਾਲੇ ਨੇ ਉਹ ਵੀ ਮਾਰੇ ਹੋਏ ਨੇ, ਉਹਦਾ ਵੀ ਕੇਸ CBI ਦੇ ਅਦਾਲਤ ਵਿੱਚ ਦਿੱਲੀ ਦੇ ਵਿੱਚ ਚੱਲ ਰਿਹਾ ਔਰ ਇਹ ਆਪਣੇ ਸਰਕਾਰੀ ਲਿੰਕ ਕਰਕੇ ਇੰਨੇ ਸਾਲਾਂ ਤੋਂ ਬਚਿਆ ਹੋਇਆ। ਅਤੇ ਜਿਹੜੀ ਸੈਨੀ ਮੋਟਰਸ ਦੀ ਮਾਤਾ ਸੀ ਜਿਹਨੇ ਕੇਸ ਕੀਤਾ ਸੀ, ਜਿਹਦੇ ਬੱਚੇ ਮਾਰੇ ਨੇ, ਉਹ 100 ਸਾਲ ਦੇ ਨੇੜੇ ਤੇੜੇ ਹੋ ਕੇ ਮਰ ਗਈ। 27 ਸਾਲ ਉਹ ਕੇਸ ਲੜਦੀ ਰਹਿ ਗਈ, ਪਰ ਸਰਕਾਰਾਂ ਨੇ ਤੇ ਅਦਾਲਤਾਂ ਨੇ ਇਹਨੂੰ ਅਜੇ ਤੱਕ ਸਜ਼ਾ ਨਹੀਂ ਦਿੱਤੀ। ਇਸ ਦਾ ਕੁਝ ਵੀ ਵਿਗੜਿਆ ਨਹੀਂ ਹੈ। ਇੱਥੋਂ ਪਤਾ ਲਾ ਲਓ ਕਿ ਇਹਦੇ ਲਿੰਕ ਇੰਡੀਅਨ ਸਟੇਟ ਦੇ ਨਾਲ ਕਿੰਨੇ ਜ਼ਿਆਦਾ ਨੇ। ਸੋ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਲੋਕਾਂ ਨੂੰ ਦੱਸ ਰਹੇ ਹਾਂ, ਇੱਕ ਤਰ੍ਹਾਂ ਨਾਲ ਅਸੀਂ ਸਰਕਾਰ ਦੇ ਉੱਤੇ ਆਪਣਾ ਇੱਕ ਮੋਰਲ ਪ੍ਰੈਸ਼ਰ ਵੀ ਬਿਲਡ ਕਰ ਰਹੇ ਹਾਂ ਕਿ ਅਸੀਂ ਤੁਹਾਡੇ ਵੱਲ ਦੇਖ ਰਹੇ ਹਾਂ। ਤੁਹਾਡੀ ਜਿਹੜੀ ਲੁਕਨ ਮਿੱਟੀ ਹੈ, ਜਿਹੜੀ ਤੁਹਾਡੀ ਨਰਮੀ ਹੈ, ਜਿਹੜਾ ਤੁਹਾਡਾ ਮਿਲੀ ਭੁਗਤ ਹੈ ਆਪਸ ਦੇ ਨਾਲ, ਜਿਹੜਾ ਫਰੈਂਡਲੀ ਮੈਚ ਕਰ ਰਹੇ ਹੋ ਰੇਡਸ ਕਰਕੇ, ਇਹ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ। ਅਗਰ ਤੁਸੀਂ ਫੜਨਾ ਚਾਹੋ ਤਾਂ ਤੁਸੀਂ ਫੜ ਸਕਦੇ ਹੋ। ਸਾਨੂੰ ਯਕੀਨ ਹੈ ਕਿ DGP ਪੰਜਾਬ ਨੂੰ ਪਤਾ ਹੈ, ਅਗਰ ਉਹ ਪਕੜਨਾ ਚਾਹੇ ਉਹ ਇਹਨੂੰ 24 ਆਵਰ 'ਚ ਪਕੜ ਸਕਦਾ। ਭਾਰਤ 'ਚ ਕਰੋਨਾ ਮਾਮਲਿਆਂ ਦੇ ਰਿਕਾਰਡ ਵਿੱਚ ਵਾਧਾ ਜਾਰੀ ਹੈ। ਦੁਨੀਆ 'ਚ ਸਭ ਤੋਂ ਤੇਜ਼ੀ ਨਾਲ ਇਸ ਵੇਲੇ ਭਾਰਤ 'ਚ ਕਰੋਨਾ ਕੇਸ ਵਧ ਰਹੇ ਨੇ। ਦੇਸ਼ 'ਚ ਪਿਛਲੇ ਇੱਕ ਦਿਨ 'ਚ 95,735 ਕੇਸ ਦਰਜ ਕੀਤੇ ਗਏ ਨੇ। ਇਸ ਦੌਰਾਨ 1172 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਿਕ ਦੇਸ਼ 'ਚ ਹੁਣ ਕਰੋਨਾ ਪੀੜਤਾਂ ਦੀ ਗਿਣਤੀ 44,62,000 ਹੋ ਗਈ ਹੈ। ਇਹਨਾਂ 'ਚੋਂ 75,062 ਲੋਕਾਂ ਦੀ ਮੌਤ ਹੋ ਗਈ ਹੈ। ਮੌਜੂਦਾ ਸਮੇਂ 9,19,000 ਐਕਟਿਵ ਕੇਸ ਨੇ। ਭਾਰਤ 'ਚ ਕੁੱਲ 34,71,000 ਲੋਕ ਕਰੋਨਾ ਤੋਂ ਠੀਕ ਹੋ ਚੁੱਕੇ ਨੇ। ਕਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੇ ਮੁਕਾਬਲੇ ਸਿਹਤਮੰਦ ਹੋਏ ਲੋਕਾਂ ਦੀ ਸੰਖਿਆ ਭਾਰਤ 'ਚ 3 ਗੁਣਾ ਹੈ। ਭਾਰਤ 'ਚ ਬੇਸ਼ੱਕ ਤੇਜ਼ੀ ਨਾਲ ਕੇਸ ਵਧ ਰਹੇ ਨੇ, ਪਰ ਮੌਤ ਦਰ ਤੇ ਐਕਟਿਵ ਕੇਸਾਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦਰ 1.68% ਹੋ ਗਈ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ ਦੀ ਦਰ 78% ਹੋ ਗਈ ਹੈ। ਨਾਭਾ ਵਿਖੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਅੱਗੇ ਆਮ ਆਦਮੀ ਪਾਰਟੀ ਵੱਲੋਂ 7ਵੇਂ ਦਿਨ ਧਰਨਾ ਜਾਰੀ ਰਿਹਾ। ਇਹ ਧਰਨਾ ਅਨੋਖੇ ਢੰਗ ਨਾਲ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਧਰਮਸੋਤ ਦੇ ਮੁਖੌਟੇ ਲਗਾ ਕੇ ਆਪ ਆਗੂਆਂ ਵੱਲੋਂ ਵੱਖ-ਵੱਖ ਬਾਜ਼ਾਰਾਂ ਵਿੱਚ ਦੀ ਹੁੰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਔਰਤਾਂ ਵੱਲੋਂ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਮੌਕੇ ਤੇ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਉਂਦਿਆਂ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੀ ਅਕਾਲੀ ਭਾਜਪਾ ਸਰਕਾਰ ਦੇ ਰਾਹ ਤੇ ਤੁਰ ਪਈ ਹੈ, ਜਿਸ ਵੱਲੋਂ ਹੱਕ ਮੰਗਣ ਵਾਲੇ ਲੋਕਾਂ ਤੇ ਡਾਂਗਾਂ ਹੀ ਨਹੀਂ ਵਾਰੀਆਂ ਜਾ ਰਹੀਆਂ, ਸਗੋਂ ਪਰਚੇ ਵੀ ਦਰਜ ਕੀਤੇ ਜਾ ਰਹੇ ਨੇ। ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੱਲ ਤੋਂ ਫਗਵਾੜਾ ਵਿਖੇ ਵੀ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਉਹਨਾਂ ਕਿਹਾ ਕਿ ਜੋ ਬੀਤੇ ਦਿਨੀ ਪਟਿਆਲਾ ਵਿਖੇ ਲੋਕ ਇਨਸਾਫ ਪਾਰਟੀ ਤੇ ਪੰਜਾਬ ਸਰਕਾਰ ਦੀ ਸ਼ਹਿ ਤੇ ਪੁਲਿਸ ਵੱਲੋਂ ਡਾਂਗਾ ਵਾਰੀਆਂ ਗਈਆਂ, ਉਹ ਵੀ ਨਿੰਦਣਯੋਗ ਹੈ। ਦਾਖਲ ਹੋ ਗਿਆ। ਅੱਜ ਅਸੀਂ ਜਿਹੜਾ ਧਰਮਸੋਤ ਜੀ ਦੇ ਖਿਲਾਫ ਇੱਥੇ ਲਗਭਗ 7ਵੇਂ ਦਿਨ ਦੇ ਵਿੱਚ ਧਰਨਾ
ਸ਼ੁਰੂ ਹੋਇਆ ਵਾ। ਇਸ ਦੇ ਸੰਬੰਧ ਦੇ ਵਿੱਚ ਅੱਜ ਮੇਰੀ ਡਿਊਟੀ ਜਿਹੜੀ ਇੱਥੇ ਲੱਗੀ ਸੀ, ਮੈਂ ਮਾਸਟਰ ਬਲਦੇਵ ਸਿੰਘ ਹਲਕਾ ਜੈਤੋ ਤੋਂ ਅੱਜ ਮੇਰੀ ਇੱਥੇ ਡਿਊਟੀ ਹੈ ਕਿ ਧਰਮ ਸੋਧ ਦੇ ਖਿਲਾਫ ਜਿਹੜਾ ਧਰਨਾ ਚੱਲ ਰਿਹਾ ਉਹਦੇ ਵਿੱਚ ਆ ਕੇ ਆਪਣੇ ਜਿੰਨੇ ਵਲੰਟੀਅਰ ਹੈ ਔਰ ਜਿੰਨੇ ਵੀ ਇੱਥੇ ਸਾਥੀ ਪਹੁੰਚੇ ਨੇ ਉਹਨਾਂ ਨੂੰ ਧਰਮ ਸੋਧ ਬਾਰੇ, ਕੈਪਟਨ ਅਮਰਿੰਦਰ ਸਿੰਘ ਬਾਰੇ ਤੇ ਇੱਕ ਅੱਜ ਨਵਾਂ ਹੋਰ ਖੁਲਾਸਾ ਜਿਹੜਾ ਉਹ ਮੈਂ ਬਾਅਦ 'ਚ ਦੱਸਦਾ ਤੁਹਾਨੂੰ। ਨਵਾਂ ਖੁਲਾਸਾ ਇੱਕ ਹੋਰ ਹੋਇਆ ਕਿਉਂਕਿ ਪਰਤਾਂ ਹੌਲੀ ਹੌਲੀ ਖੁੱਲ੍ਹਣ ਲੱਗੀਆਂ। ਧਰਮ ਸੋਧ ਜੋ ਇੱਕ ਦਲਿਤ ਪਰਿਵਾਰ ਦੇ ਵਿੱਚੋਂ ਹੈ, ਵਿਧਾਨ ਸਭਾ ਦੇ ਅੰਦਰ ਜਿਸ ਦਿਨ ਇੱਕ ਦਿਨ ਦਾ ਸੀ 28 ਤਰੀਕ ਨੂੰ ਤਾਂ ਖਜ਼ਾਨਾ ਮੰਤਰੀ, ਵਿੱਤ ਮੰਤਰੀ ਜਿਹੜੇ ਮਨਪ੍ਰੀਤ ਬਾਦਲ ਉੱਠ ਕੇ ਉਹਨਾਂ ਨੇ ਮਤਲਬ ਨਵੀਂ ਪ੍ਰਪੋਜ਼ ਕਰਨਾ ਸੀ ਕੁਛ, ਤਾਂ ਉਹ ਤੋਂ ਬਾਅਦ ਫਿਰ ਮੈਂ ਟਾਈਮ ਲਿਆ ਸੀ ਧਰਮ ਸੋਧ ਬਾਰੇ। ਧਰਮ ਸੋਧ ਸਾਹਮਣੇ ਬੈਠੇ ਸੀ, ਇਹਨਾਂ ਨੂੰ ਪੁੱਛਿਆ ਸੀ ਵੀ ਇੱਕ ਤੁਸੀਂ ਦਲਿਤ ਪਰਿਵਾਰ ਦੇ ਵਿੱਚੋਂ ਹੋ ਕੇ ਜਿਹੜਾ 64 ਕਰੋੜ ਰੁਪਈਆ ਘਪਲਾ ਕੀਤਾ ਹੈ, ਬਹੁਤ ਹੀ ਨਿੰਦਣਯੋਗ ਔਰ ਸ਼ਰਮਨਾਕ ਹੈ। ਵਿਧਾਨ ਸਭਾ ਦੇ ਅੰਦਰ ਬੋਲਿਆ ਮੈਂ। ਤਾਂ ਤੁਹਾਡੇ ਰਾਹੀਂ ਮੈਂ ਆਪਣੇ ਪੂਰੇ ਪੰਜਾਬ ਨੂੰ, ਦਲਿਤ ਭਾਈਚਾਰੇ ਨੂੰ ਔਰ ਗਰੀਬ ਬੱਚੇ ਜਿਨ੍ਹਾਂ ਦਾ ਵਜੀਫਾ 64 ਕਰੋੜ ਰੁਪਈਆ ਇਹਨਾਂ ਨੇ ਖਾਧਾ ਹੈ, ਉਸ ਦਾ ਅਸੀਂ ਆਮ ਆਦਮੀ ਪਾਰਟੀ ਵੱਲੋਂ ਪੁਰਜ਼ੋਰ ਮੰਗ ਕੀਤੀ ਹੋਈ ਹੈ ਕਿ ਇਹਨਾਂ ਨੂੰ ਮੰਤਰੀ ਪਦ ਤੋਂ ਲਾਓ ਔਰ CBI ਤੋਂ ਜਾਂਚ ਹੋਵੇ। ਇਸ ਮੌਕੇ ਨਰਿੰਦਰ ਕੌਰ ਭਰਾਜ ਆਪ ਆਗੂ ਨੇ ਕੈਪਟਨ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਕਿ ਪੋਸਟ ਮੈਟ੍ਰਿਕ ਘੁਟਾਲੇ ਵਿੱਚ ਕੈਬਨਿਟ ਮੰਤਰੀ ਧਰਮਸੋਤ ਨੂੰ ਕੈਪਟਨ ਅਮਰਿੰਦਰ ਸਿੰਘ ਬਚਾ ਰਹੇ ਨੇ ਅਤੇ ਕਿਹਾ ਕਿ ਅਜੇ ਤੱਕ ਜਾਂਚ ਵਿੱਚ ਵੀ ਕੁਝ ਵੀ ਸਾਹਮਣੇ ਨਹੀਂ ਆਇਆ। ਦੇਖੋ, ਇਹਨੂੰ ਤਕਰੀਬਨ ਮਸਲੇ ਨੂੰ 1 ਮਹੀਨਾ ਦਾ ਜਿਹੜਾ ਨੇੜੇ ਤੇੜੇ ਹੋ ਚੁੱਕਿਆ। ਇਹ ਮਸਲਾ ਜਿੱਦਣ ਦਾ ਨਿਕਲਿਆ ਜਿਹੜਾ ਘੁਟਾਲਾ ਬਹੁਤ ਵੱਡੇ ਲੈਵਲ ਤੇ, ਪਰ ਹੈਰਾਨੀ ਦੀ ਗੱਲ ਆ ਕਿ 303 ਕਰੋੜ ਰੁਪਏ ਜਿਹੜਾ ਸੈਂਟਰ ਗੌਰਮੈਂਟ ਨੇ ਜਿਹੜੀ ਐਸਸੀ ਸਕਾਲਰਸ਼ਿਪ ਦੇ ਲਈ ਆਇਆ ਸੀ, ਜਿਹਦੇ 'ਚੋਂ 64 ਕਰੋੜ ਰੁਪਈਆ ਦਾ ਘੁਟਾਲਾ ਜਿਹੜਾ ਅੱਜ ਨਿਕਲ ਕੇ ਸਾਹਮਣੇ ਆਇਆ, ਉਹ ਕਿਸੇ ਪੋਲੀਟੀਕਲ ਪਾਰਟੀ ਨੇ ਨਹੀਂ ਇਸ 'ਤੇ ਜਿਹੜਾ ਸਵਾਲ ਖੜੇ ਕੀਤੇ, ਉਹਨਾਂ ਦੇ ਡਿਪਾਰਟਮੈਂਟ ਵੱਲੋਂ, ਮਹਿਕਮੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ, ਜਿਹਦੇ 'ਚੋਂ 39 ਕਰੋੜ ਰੁਪਏ ਦਾ ਮਹਿਕਮੇ ਦੇ ਕੋਲ ਕੋਈ ਰਿਕਾਰਡ ਹੀ ਹੈ ਨਹੀਂ। ਹੈਰਾਨੀ ਦੀ ਗੱਲ ਇਹ ਆ ਵੀ ਮੁੱਖ ਮੰਤਰੀ ਸਾਹਿਬ ਦਾ ਜ਼ੋਰ ਲੱਗਿਆ ਪਿਆ, ਕਦੇ ਕੇਜਰੀਵਾਲ ਸਾਹਿਬ ਨੂੰ ਜਿਹੜਾ ਦੱਸਦੇ ਨੇ ਕਿ ਜਿਹੜੇ ਦੇਸ਼ ਵਿਰੋਧੀ ਤਾਕਤਾਂ ਦਾ, ਕਦੇ ਜਾਖੜ ਸਾਹਿਬ ਕਹਿੰਦੇ ਨੇ ਕਿ ਅਸੀਂ ਇਹਨਾਂ ਤੇ ਪਰਚੇ ਕਰਾਂਗੇ, ਕਾਰਵਾਈਆਂ ਕਰਾਂਗੇ। ਇੱਕ ਆਕਸੀਮੀਟਰ ਦੇ ਲਈ ਜਿਹੜਾ ਲੋਕਾਂ ਦੀ ਜਾਨ ਬਚਾਉਣ ਦੇ ਲਈ ਇਸ ਮਹਾਮਾਰੀ ਦੇ ਵਿੱਚ ਆਮ ਆਦਮੀ ਪਾਰਟੀ ਮੁਹਿੰਮ ਲੈ ਕੇ ਆ ਰਹੀ ਆ। ਇਹਨਾਂ ਨੂੰ ਜੇ ਕੋਈ ਪੁੱਛਣ ਵਾਲਾ ਹੋਵੇ ਵੀ ਤੁਸੀਂ ਪਰਚੇ ਕਰਨੇ ਨੇ, ਕਾਰਵਾਈਆਂ ਕਰਨੇ ਨੇ, ਤੁਹਾਡੇ ਮੰਤਰੀਆਂ ਤੇ ਕਰੋ ਜਿਹੜੇ ਨਿੱਤ ਨਵੇਂ ਜਿਹੜੇ ਘੁਟਾਲੇ ਨਿਕਲਦੇ ਆ ਰਹੇ ਨੇ। ਪਰ ਦੁੱਖ ਦੀ ਗੱਲ ਆ ਵੀ ਸਰਕਾਰ ਦੀ ਜਿਹੜੀ ਲੋਕਾਂ ਪ੍ਰਤੀ ਕੋਈ ਜਵਾਬਦੇਹੀ ਨਹੀਂ ਹੈਗੀ, ਕੋਈ ਸੰਜੀਦਗੀ ਨਹੀਂ ਹੈਗੀ, ਕਿਸੇ ਤਰ੍ਹਾਂ ਦਾ ਅੱਜ ਤੱਕ ਇਸ ਤੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਹੈਗਾ। ਜਾਂਚ ਨੂੰ ਕਿਵੇਂ ਦੇਖਦੇ ਹੋ? ਜਿਹੜੀ ਜਾਂਚ ਕਮੇਟੀ ਬਣਾਈ ਗਈ, ਲੱਗਦਾ ਵੀ ਉਹ ਜਾਂਚ ਕਮੇਟੀ ਕਿਸੇ ਤਰ੍ਹਾਂ ਦਾ ਕੋਈ ਘੁਟਾਲਾ ਜਿਹੜਾ ਉਜਾਗਰ ਕਰੂਗੀ? ਦੇਖੋ, ਜਾਂਚ ਕਮੇਟੀ ਕੀ ਹੈ, ਠੰਡੇ ਬਸਤੇ ਦੇ ਵਿੱਚ ਪਾਇਆ ਗਿਆ ਇਹ। ਇਹਨਾਂ ਨੂੰ ਪਤਾ ਵੀ ਚੋਣਾਂ ਦਾ ਟਾਈਮ ਨੇੜੇ ਆ ਰਿਹਾ ਤੇ ਕਿਸੇ ਤਰੀਕੇ ਨਾਲ ਲੋਕਾਂ ਨੂੰ ਜਾਂਚ ਤਾਂ ਬਰਗਾੜੀ ਕਾਂਡ ਦੀ ਵੀ, ਬਾਈਬਲ ਕਲਾਂ ਗੋਲੀ ਕਾਂਡ ਜਿਹੜੀ ਚੱਲੀ ਆ ਉਹਦੀ ਵੀ ਜਾਂਚ ਚੱਲ ਰਹੀ ਹੈ, ਉਹਨਾਂ ਦੇ ਵਿੱਚ ਕੀ ਨਿਕਲਿਆ। ਸੋ ਲੋਕ ਸਾਰਾ ਕੁਝ ਜਾਣਦੇ ਨੇ, ਸਾਰਾ ਕੁਝ ਸਮਝ ਰਹੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਔਖਾ ਹੋ ਜਾਣਾ, ਲੋਕ ਜਵਾਬ ਮੰਗਣਗੇ ਜਦੋਂ ਇਹ ਵੋਟਾਂ ਮੰਗਣ ਜਾਣਗੇ। ਆਏ ਦਿਨ ਹੀ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ। ਚੋਰਾਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਗਏ ਨੇ ਕਿ ਦਿਨ ਦਿਹਾੜੇ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਤੋਂ, ਜਿੱਥੇ ਕਿ ਚੋਰਾਂ ਵੱਲੋਂ ਦਿਨ ਦਿਹਾੜੇ ਹੀ ਘਰ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਪਰ ਇੱਕ 12 ਸਾਲਾ ਬੱਚੀ ਦੀ ਬਹਾਦਰੀ ਕਾਰਨ ਚੋਰ ਆਪਣੇ ਮਨਸੂਬੇ 'ਚ ਕਾਮਯਾਬ ਨਾ ਹੋ ਸਕੇ। ਅੰਮ੍ਰਿਤਸਰ 'ਚ ਚੋਰੀ ਦੀ ਇੱਕ ਵੱਡੀ ਵਾਰਦਾਤ ਮਨ ਸਿੰਘ ਰੋਡ ਉੱਤੇ ਦੇਖਣ ਨੂੰ ਮਿਲੀ, ਜਿੱਥੇ ਇੱਕ ਘਰ ਦੇ ਬਾਹਰ ਬਣੀ ਦੁਕਾਨ ਦੇ ਅੰਦਰ 6 ਹਥਿਆਰਬੰਦ ਲੋਕ ਦਾਖਲ ਹੋ ਗਏ, ਜਿੱਥੇ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਕਿਰਾਨਾ ਸਟੋਰ ਉੱਤੇ ਖੜੀ ਇੱਕ ਬਜ਼ੁਰਗ ਔਰਤ ਨੂੰ ਬੰਦਕ ਬਣਾਇਆ ਤੇ ਉਸ ਦੀ ਕਨਪਟੀ ਉੱਤੇ ਪਿਸਟਲ ਤਾਣ ਦਿੱਤੀ ਅਤੇ ਉਸ ਤੋਂ ਬਾਅਦ 4 ਲੁਟੇਰੇ ਘਰ ਦੇ ਅੰਦਰ ਚਲੇ ਗਏ ਅਤੇ ਘਰ ਦੇ ਅੰਦਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। हैरान कर देने वाली गल यह नजर आई कि 12 साल की बच्ची ने जदों वेख्या कि कुछ लुटेरे उसके घर अंदर आ गए ने, तद वह मोबाइल फोन नूं लैके एक बाथरूम विच लुक गई, जिथे उसने अपने घर वालियां नूं फोन लगाया। इसके बाद जदों वह लुटेरे दरवाजा तोड़ते रहे पर तद भी उस कुड़ी ने बहादरी नाल उन्हां दा मुकाबला किया, जिस तो बाद उन्होंने कुड़ी दी मां नूं बंधक बना लिया। तद कुड़ी बाहर आई पर फिर भी उसकी मां ते धी ने उन्हां लुटेरियां दा मुकाबला किया। ਕੀ ਨਾਮ ਹੈ ਤੁਹਾਡਾ? ਹਰਭਜਨ ਕੌਰ। ਹਾਂਜੀ, ਕੀ ਆ ਗਿਆ ਇਸ ਵੇਲੇ? ਇੱਦਾਂ ਮੈਂ ਸਵੇਰੇ ਦੁਕਾਨ 'ਚ ਬੈਠੀ ਸੀ ਤੇ ਕੋਲਡਿੰਗ ਤੇ ਆ ਕੇ 4 ਬੰਦੇ ਆਏ ਯਕਦਮ। ਉਹਨਾਂ ਨੇ ਆ ਕੇ ਮੇਰਾ ਗੱਲਾ ਘੋਪਤਾ, ਦੋਵਾਂ ਨੇ ਆ ਗੱਲਾਂ ਨੱਪਤਾ। 2 ਮੁੰਡੇ ਅੰਦਰ ਆ ਗਏ ਆ,
पता नहीं लगा, मेरे उस समझ नहीं आएगे। मुँह सिर उन्होंने लपेटे सी, अखां सिर खुलियां सी, और कुछ नज़र नहीं आया। कितने बजे ਤੁਹਾਡੇ ਵੱਲੋਂ ਦੁਕਾਨ ਖੋਲੀ ਜਾਂਦੀ ਹੈ ਜੀ? ਅਸੀਂ ਉਦੋਂ 7 ਵਜੇ ਖੋਲ੍ਹਦੇ ਤੇ 7:30 ਵਜੇ ਤੱਕ ਆਏ। ਕਿੰਨੇ ਨੌਜਵਾਨ ਆਏ ਜੀ ਤੁਹਾਡੇ? 4 ਬੰਦੇ ਆਏ ਸੀ ਅੰਦਰ। ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲ? ਇੱਕ ਦਾਤਰ ਸੀ ਤੇ ਇੱਕ ਪਿਸਤੌਲ ਸੀ। ਕਿੰਨੇ ਦੀ ਲੁੱਟ ਕਰਕੇ ਲੈ ਗਏ ਤੁਹਾਡੇ ਘਰੋਂ ਅੱਜ? 35-40 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਤੇ 4 ਮੋਬਾਈਲ? 4 ਮੋਬਾਈਲ। ਤੇ ਕਿਸੇ ਨੂੰ ਗੋਲੀ ਵੀ ਲੱਗੀ ਹੈ ਜੀ ਤੁਹਾਡੇ ਪਰਿਵਾਰਕ ਮੈਂਬਰ ਨੂੰ? ਪਰਿਵਾਰ 'ਚ ਨਹੀਂ ਲੱਗੀ, ਮੁੰਡਾ ਵੱਡਾ ਆਇਆ ਸੀ ਉਧਰੋਂ ਖਾਲਸਾ ਨਗਰ 'ਚ ਪਲਾਟਾਂ 'ਚੋਂ, ਤੇ ਉਹਦੇ ਨਾਲ ਗੁਆਂਢੀ ਗਏ ਸੀ। ਉਹ ਮੁੰਡਾ ਆਇਆ ਨਾਲ ਤੇ ਉਹਨੂੰ ਗੋਲੀ ਵੱਜ ਕੇ ਪੱਟ ਤੇ ਉਹ ਬਾਹਰ ਜਾ ਕੇ ਉਹਨਾਂ ਨੇ ਚਲਾਈ ਗੋਲੀ, ਇੱਥੇ ਨਹੀਂ ਚਲਾਈ ਅੰਦਰ। ਤੇ ਬੇਟਾ ਮੇਰਾ ਆਇਆ ਸੀ, ਉਹ ਅੰਦਰ ਵੜਿਆ ਤੇ ਉਹਨਾਂ ਨੇ ਮਾਰਿਆ ਧੱਕਾ ਜ਼ੋਰ ਦੀ ਬੇਟੇ ਨੂੰ, ਸੁੱਟਣ ਲੱਗੇ ਸਨ, ਕਹਿੰਦੇ ਤੂੰ ਤੇ ਬੇਟਾ ਨੂੰ ਗੋਲੀ ਮਾਰ ਦੇਣੀ। ਇਹ ਗੱਲ ਕਹੀ ਉਹਨਾਂ ਨੇ, ਉਹਨੂੰ ਫੜਿਆ ਜਾਵੇ। ਉੱਥੇ ਹੀ ਦੂਜੇ ਪਾਸੇ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰੋਡ ਜੀ ਥਾਣਾ ਸੁਲਤਾਨਪੁਰ ਦੇ ਏਰੀਆ ਜੀ, ਭਾਈ ਮੰਝ ਰੋਡ ਤੇ ਬੀਬੀ ਹਰਭਜਨ ਕੌਰ ਦੀ ਇੱਕ ਛੋਟੀ ਜਿਹੀ ਦੁਕਾਨ ਹੈ ਕਰਿਆਨੇ ਦੀ। ਇੱਥੇ ਸਵੇਰੇ ਕੋਈ 8 ਵਜੇ ਦੇ ਕਰੀਬ 6 ਜਣੇ ਆਏ, 2 ਮੋਟਰਸਾਈਕਲ ਦੇ ਪਿੰਡਾਂ ਦੇ ਬੈਠ ਉਹਨਾਂ ਨੇ ਬਜ਼ੁਰਗ ਮਾਤਾ ਦਾ ਗਲਾ ਘੁੱਟ ਕੇ ਇਹਨਾਂ ਦੇ ਅੰਦਰੋਂ 10,000 ਰੁਪਇਆ ਖੋਹ ਦੇ। ਜਦੋਂ ਗਲੀ ਜਾਣ ਲੱਗੇ ਤਾਂ ਅੱਗੇ 2 ਮੁੰਡੇ ਸੀ, ਇਹਨਾਂ ਦਾ ਬੇਟਾ ਖਾਲਸਾ ਨਗਰ ਵਾਲਾ ਆਇਆ, ਨਾਲ ਉਹਦੇ ਇੱਕ ਹੋਰ ਲੜਕਾ ਸੀ, ਉਹ ਨਾਲ ਰੌਲੀ ਪਾਈ ਦੀ ਬੰਦੇ ਪੈ ਗਏ ਤੇ ਉਹਨੇ ਜਾਂਦੇ ਆਉਂਦੇ ਫਾਇਰ ਕੀਤਾ। ਜਿਹੜਾ ਇੱਕ ਲੜਕਾ ਸ਼ਦੀਪ ਸੀ ਉਹਨੂੰ ਲੱਗ ਪੈ ਲੱਗਿਆ, ਜਿਹੜਾ ਜੀਰੇ ਲੈ ਜਾ ਤੇ ਡੇਂਜਰ ਤੋਂ ਮਤਲਬ ਲਾਈਫ ਤੋਂ ਬਾਹਰ ਹੀ ਆਉਣ, ਖਤਰਾ ਕੋਈ ਨਹੀਂ ਜਾਨ ਨੂੰ, ਤੇ ਆਊਟ ਆਫ ਡੇਂਜਰ ਆ। ਸਰ ਕਿੰਨੇ ਨੌਜਵਾਨ ਆਏ ਆ? ਕੁਛ 6 ਨੌਜਵਾਨ ਆਏ। ਕੋਈ ਸੀਸੀਟੀਵੀ ਸਾਹਮਣੇ ਆਈ ਜੀ ਇਹਨਾਂ ਦੀ? ਹਾਂ, ਇਹ ਫੋਟੋਆਂ ਆਈਆਂ ਨੇ, ਲੀਡ ਮਿਲੀ ਥੋੜੀ ਕਰਦੇ ਆਂ, ਚੱਲ ਰਹੀ ਸਾਡੀ। ਪਰਿਵਾਰ ਦੇ ਵੱਲੋਂ ਕੀ ਕਿਹਾ ਗਿਆ ਜੀ? ਉਹਨਾਂ ਨੇ ਇਹ ਦੱਸਿਆ ਕਿ 6 ਜਣੇ ਆਏ ਆ। ਬਜ਼ੁਰਗ ਮਾਤਾ ਕਹਿੰਦੇ ਸਾਡਾ ਮੇਰਾ ਗਲਾ ਘੁੱਟਿਆ ਤੇ ਅੰਦਰੋਂ ਪੈਸੇ ਲੈ ਗਏ ਅਲਮਾਰੀ ਚੋਂ 10,000 ਰੁਪਏ, 4 ਮੋਬਾਈਲ ਲੈ ਕੇ ਨਾਲ ਜਾਂਦੇ। ਸੋ ਇਹ ਸੀ ਅੱਜ ਦੀਆਂ ਖਾਸ ਖਬਰਾਂ। ਹੋਰ ਪ੍ਰੋਗਰਾਮ ਵੇਖਣ ਦੇ ਲਈ ਜੁੜੇ ਰਹੋ ਇੰਡੋਜ਼ ਟੀਵੀ ਦੇ ਨਾਲ, ਤੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।